वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਮੰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आयन ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 8 ਮਾਰਚ 2021 24 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਗੁਰਬਾਣੀ ਦੀ ਇਸ ਤੁਕ ਨਾਲ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਵਿਊਅਰਸ ਅੱਜ 8 ਮਾਰਚ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਵੂਮਨ ਡੇ ਵਜੋਂ ਜਿਹੜਾ ਐਲਾਨਿਆ ਹੋਇਆ ਹੈ। ਸੋ ਅਸੀਂ ਇਸ ਖਾਸ ਦਿਨ ਤੇ ਦੁਨੀਆ ਭਰ ਦੀਆਂ ਮਾਤਾਵਾਂ ਭੈਣਾਂ ਪਤਨੀਆਂ ਬੇਟੀਆਂ ਸਭ ਨੂੰ ਸਲਾਮ ਪੇਸ਼ ਕਰਦੇ ਹਾਂ। ਹੈਪੀ ਵੂਮਨਸ ਡੇ ਜਿਹੜਾ ਉਹ ਕਹਿੰਦੇ ਆ। ਸੋ ਵਿਊਅਰਸ ਔਰਤ ਇਸ ਧਰਤੀ ਦੀ ਜਿਹੜੀ ਹੈ ਉਹ ਜਨਨੀ ਵੀ ਹੈ ਅਤੇ ਅਜ਼ਮਤ ਵੀ ਹੈ। ਔਰਤ ਹਿਊਮਨ ਰੇਸ ਦਾ ਧੁਰਾ ਹੈ। ਔਰਤ ਧਰਤੀ ਵਾਂਗ ਸਹਿਨਸ਼ੀਲਤਾ ਦੀ ਮੂਰਤ ਹੈ। ਤਕਲੀਫਾਂ ਮੁਸ਼ਕਲਾਂ ਅਤੇ ਜ਼ੁਲਮਾਂ ਨੂੰ ਸਹਾਰਦਿਆਂ ਹੋਇਆਂ ਵੀ ਉਹ ਖਿੜੇ ਮੱਥੇ ਆਪਣੀ ਔਲਾਦ ਨੂੰ ਆਪਾ ਕੁਰਬਾਨ ਕਰ ਦਿੰਦੀ ਹੈ। ਸ਼ਾਇਦ ਇਸੇ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਤੋਂ ਬਾਅਦ ਔਰਤ ਦਾ ਦਰਜਾ ਰੱਖਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਤੁਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ। ਅੱਜ ਵੈਸੇ ਤੁਹਾਡਾ ਦਿਨ ਹੈ ਜੀ। ਮਤਲਬ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ ਮਦਰਹੁੱਡ ਨੂੰ ਸੈਲੀਬ੍ਰੇਟ ਕਰਦੇ ਹਾਂ ਵਿਮਨਹੁੱਡ ਨੂੰ ਸੈਲੀਬ੍ਰੇਟ ਕਰਦੇ ਹਾਂ ਤੇ ਜਿਵੇਂ ਤੁਸੀਂ ਕਿਹਾ ਵੀ ਸਾਰੇ ਹੀ ਰਿਸ਼ਤੇ ਜੇ ਇਸ ਦੀ ਅਸੀਂ ਸ਼ੁਰੂਆਤ ਦੇਖੀਏ ਸਾਰੀ ਇਸ ਧਰਤੀ ਦੇ ਉੱਤੇ ਜਿਹੜੀ ਕ੍ਰੀਏਸ਼ਨ ਹੈ ਔਰ ਇਸ ਨੂੰ ਜੇ ਈਵਨ ਮਜ਼ਹਬੀ ਹਵਾਲੇ ਨਾਲ ਵੀ ਦੇਖੀਏ ਜਿਸ ਦਾ ਆਧਾਰ ਜ਼ਾਹਰ ਹੈ ਅਬਰਾਹਮੈਨਿਕ ਰਿਲੀਜਨਸ ਜਿਨ੍ਹਾਂ 'ਚ ਜੂਡਿਜ਼ਮ ਹੈ ਕ੍ਰਿਸਚੀਅਨਿਟੀ ਹੈ ਇਸਲਾਮ ਹੈ ਔਰ ਉੱਥੇ ਵੀ ਕਹਾਣੀ ਆਦਮ ਐਂਡ ਈਵ ਆਦਮ ਤੇ ਬੀਬੀ ਹਵਾ ਦੇ ਨਾਲ ਵੀ ਹੋਈ ਹੈ। ਹਾਲਾਂ ਹਰ ਇੱਕ ਦੀ ਆਪੋ ਆਪਣੀ ਇੰਟਰਪ੍ਰੀਟੇਸ਼ਨ ਹੈ ਔਰ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰਤ ਇਸ ਧਰਤੀ 'ਤੇ ਕ੍ਰੀਏਸ਼ਨ ਦੇ ਸੈਂਟਰ ਵਿੱਚ ਹੈ ਉਹ ਔਰ ਔਰਤ ਦੇ ਬਹੁਤ ਸਾਰੇ ਗੁਣ ਧਰਤੀ ਵਾਂਗ ਨੇ। ਇਹ ਸਾਡੀ ਜ਼ਮੀਨ ਜਿਸ ਨੂੰ ਅਸੀਂ ਜਿਹੜਾ ਅਰਥ ਦੇ ਨਾਲ ਕਹਿੰਦੇ ਹਾਂ ਉਸ ਵਾਂਗ ਨੇ। ਉਸੇ ਤਰ੍ਹਾਂ ਦਾ ਹੀ ਸਬਰ ਉਸੇ ਤਰ੍ਹਾਂ ਦਾ ਜੀਰਾ ਔਰ ਜਦੋਂ ਅਸੀਂ ਇਸ ਧਰਤੀ 'ਤੇ ਜਿਰਾਂਦ ਦੀ ਗੱਲ ਕਰਦੇ ਹਾਂ ਪੇਸ਼ੈਂਸ ਦੀ ਗੱਲ ਕਰਦੇ ਔਰ ਉਹੀ ਕ੍ਰੀਏਸ਼ਨ ਧਰਤੀ ਦੇ ਵਿੱਚ ਵੀ ਜੋ ਅਸੀਂ ਬੀਜ ਪਾਉਂਦੇ ਹਾਂ ਉਹ ਜਿਹੀ ਕ੍ਰੀਏਸ਼ਨ ਔਰ ਕਿਵੇਂ ਜੋ ਇਸ ਧਰਤੀ 'ਤੇ ਪੈਦਾ ਹੁੰਦਾ ਉਹੀ ਅੱਗੇ ਉਸ ਸਾਰੇ ਨੂੰ ਜੇ ਉਸ ਦਾ ਮੂਲ ਮੁੱਢ ਪਾਣੀ ਹੈ ਤੇ ਅੱਜ ਜੇ 1/3 ਧਰਤੀ ਜੇ ਦਰਖਤਾਂ ਦੀ ਗੱਲ ਹੁੰਦੀ ਹੈ ਜੰਗਲਾਂ ਦੀ ਗੱਲ ਹੁੰਦੀ ਹੈ ਜਾਂ ਅੱਜ ਸਭ ਤੋਂ ਅਹਿਮ ਜੇ ਪਹਿਲੇ 5 ਇਸ਼ੂ ਦੁਨੀਆ 'ਚ ਇਕੋਨਮੀ ਜਾਂ ਦੂਸਰੇ ਨਾਲ ਰਿਲੇਟਡ ਨੇ ਤਾਂ ਉਹਨਾਂ 5 ਦੇ ਵਿੱਚ ਇਨਵਾਇਰਨਮੈਂਟ ਵੀ ਹੈ। ਔਰ ਜ਼ਾਹਰ ਹੈ ਇਨਵਾਇਰਨਮੈਂਟ 'ਚ ਇਕੱਲਾ ਕਲਾਈਮੇਟ ਜਾਂ ਗਲੇਸ਼ੀਅਰ ਜਾਂ ਪਾਣੀ ਜਾਂ ਰੁੱਖ ਨਹੀਂ ਨੇ ਉਸ ਕਲਾਈਮੇਟ ਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਹੈ। ਪਰ ਇਸ ਗੱਲ ਵੱਲ ਵੀ ਧਿਆਨ ਦਈਏ ਕਿ ਜਿਹੜਾ ਇਨਸਾਨ ਜਿਹੜਾ ਹੋਮੋਸੇਪੀਅਨ ਹਿਊਮਨ ਬੀਇੰਗ
ਜਿਹੜਾ ਇਸ ਦੇ ਸੈਂਟਰ ਤੇ ਹੈ ਉਸ ਦਾ ਕਲਾਈਮੇਟ ਕੀ ਹੈ। ਔਰ ਜਦੋਂ ਅਸੀਂ ਉਸ ਕਲਾਈਮੇਟ ਦੀ ਗੱਲ ਕਰਦੇ ਹਾਂ ਫਿਰ ਤਹਿਜ਼ੀਬ ਦੀ ਗੱਲ ਹੁੰਦੀ ਹੈ, ਸਿਵਲਾਈਜੇਸ਼ਨ ਦੀ ਗੱਲ ਹੁੰਦੀ ਹੈ। ਔਰ ਤਹਿਜ਼ੀਬ ਔਰ ਸਿਵਲਾਈਜੇਸ਼ਨ ਦੀ ਜੜ ਦੇ ਵਿੱਚ ਵੀ ਉਸ ਦੇ ਮਰਕਜ਼ ਦੇ ਵਿੱਚ ਵੀ ਔਰਤ ਹੈ। ਜਦੋਂ ਅਸੀਂ ਮਾਂ ਦੇ ਰੋਲ ਦੀ ਗੱਲ ਕਰਦੇ ਹਾਂ, ਬੱਚੀ ਦੇ ਰੋਲ ਦੀ ਗੱਲ ਕਰਦੇ ਹਾਂ, ਭੈਣ ਦੇ ਰੋਲ ਦੀ ਗੱਲ ਕਰਦੇ ਹਾਂ, ਜੀਵਨ ਸਾਥਣ ਜਿਸ ਨੂੰ ਅਹਿਲੀਆ ਕਿਹਾ ਜਾਂਦਾ ਹੈ, ਅਹਿਲੇ ਖਾਨਾ, ਉਸ ਦੀ ਗੱਲ ਕਰਦੇ ਹਾਂ। ਤੇ ਇਹ ਸਾਰੇ ਰਿਸ਼ਤੇ ਹੀ ਨੇ ਜਿਸ ਸੁਸਾਇਟੀ ਦੇ ਵਿੱਚ, ਜਿਸ ਮਾਸ਼ਰੇ ਦੇ ਵਿੱਚ ਇਹਨਾਂ ਦੇ ਵਿੱਚ ਪਾਕੀਜ਼ਗੀ ਹੈ, ਇਹਨਾਂ ਦੇ ਵਿੱਚ ਟਰਸਟ ਹੈ, ਫੇਥ ਹੈ, ਇਹ ਇੰਸਟੀਟਿਊਸ਼ਨਸ ਮਜ਼ਬੂਤ ਨੇ, ਉਹ ਮਾਸ਼ਰੇ ਵੀ ਮਜ਼ਬੂਤ ਨੇ, ਉਹ ਸਮਾਜ ਵੀ ਪਾਇਦਾਰ ਨੇ। ਤੇ ਜਿੱਥੇ ਅਸੀਂ, ਕਿਉਂਕਿ ਇਹ ਵੀ ਇੱਕ ਸਿੱਧਾ ਸੰਬੰਧ ਹੁੰਦਾ ਹੈ, ਇੱਕ ਪਾਸੇ ਮਾਣ ਤਾਣ ਆਨਰ ਵੀ ਔਰਤ ਨਾਲ ਜੁੜਿਆ ਹੋਇਆ ਹੈ। ਔਰ ਬਹੁਤ ਵਾਰ ਜਦੋਂ ਅਸੀਂ ਈਵਨ ਕ੍ਰੀਏਸ਼ਨ ਦੀ ਗੱਲ ਕਰਦੇ ਹਾਂ, ਇਹ ਗੱਲ ਹੁੰਦੀ ਹੈ ਕਿ ਭਾਈ ਉਹ ਧੰਨ ਹੈ ਮਾਂ ਜਿਸ ਦੀ ਕੁੱਖ ਚੋਂ ਬੰਦਗੀ ਕਰਨ ਵਾਲਾ ਪੈਦਾ ਹੁੰਦਾ ਹੈ, ਜਿਸ ਦੀ ਕੁੱਖ ਚੋਂ ਯੋਧਾ ਪੈਦਾ ਹੁੰਦਾ ਹੈ, ਜਿਸ ਦੀ ਕੁੱਖ ਚੋਂ ਦੂਜਿਆਂ ਦਾ ਭਲਾ ਕਰਨ ਵਾਲਾ ਪੈਦਾ ਹੁੰਦਾ ਹੈ। ਪਰ ਨਾਲ ਦੀ ਨਾਲ ਫਿਰ ਇਹ ਵੀ ਗੱਲ ਆ ਜਾਂਦੀ ਹੈ ਕਿ ਜੇ ਸਮਾਜ ਦੇ ਵਿੱਚ ਨਕੰਮਾਪਨ ਹੋਏ, ਉਸ ਦੇ ਵਿੱਚ ਮਰਡਰ, ਸੀਰੀਅਲ ਕਿਲਰ ਔਰ ਬਦ ਇਖਲਾਕ ਲੋਕ ਸਾਰੇ ਹੋਣ, ਫਿਰ ਵੀ ਇਸ ਦੀ ਜੇ ਆਨਰ ਹੈ ਤੇ ਫਿਰ ਡਿਸਆਨਰ ਨਾਲ ਵੀ ਜਿਹੜਾ ਹੈ ਔਰਤ ਦਾ ਪਾਰਟ ਜਾ ਕੇ ਜੁੜ ਜਾਂਦਾ ਹੈ। ਹਾਲਾਂ ਅਸੀਂ ਸਮਝਦੇ ਹਾਂ ਕਿ ਵੀ ਜਿਵੇਂ ਸਾਡੇ ਸਿਆਣਿਆਂ ਨੇ ਇਸ ਨੂੰ ਦੋ ਪਹੀਏ ਕਹਿ ਕੇ ਗ੍ਰਸਤ ਜੀਵਨ ਨੂੰ ਹਸਬੈਂਡ ਵਾਈਫ ਜਾਂ ਪਤੀ ਪਤਨੀ ਉਹਨਾਂ ਨੂੰ ਇਕੁਅਲੀ ਜਿਹੜਾ ਉਹ ਜ਼ਿੰਮੇਵਾਰ ਠਹਿਰਾਇਆ ਹੋਇਆ ਹੈ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਕੁਛ ਜਿਸ ਸਮਾਜ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ ਔਰਤ ਬਾ ਇਖਲਾਕ ਬਾ ਕਿਰਦਾਰ ਹੁੰਦੀ ਹੈ, ਉਸ ਸੁਸਾਇਟੀ ਦੇ ਵਿੱਚ ਫਿਰ ਜਿਹੜਾ ਆਲਾ ਦੁਆਲਾ ਹੈ, ਕਿਉਂਕਿ ਇੱਕੋ ਹੀ ਔਰਤ ਕਿੰਨੇ ਰਿਲੇਸ਼ਨਸ, ਉਹ ਪਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ, ਉਹ ਪੁੱਤਰ ਧੀ ਨੂੰ ਵੀ ਕਰਦੀ ਹੈ, ਉਹ ਭੈਣ ਭਰਾ ਨੂੰ ਵੀ ਕਰਦੀ ਹੈ, ਉਹ ਆਪਣੇ ਬਾਪ ਮਾਂ ਨੂੰ ਵੀ ਕਰਦੀ ਹੈ। ਔਰ ਇਹੀ ਸ਼ਾਇਦ ਇਸ ਦੇ ਵਿੱਚ ਇਹੀ ਖੂਬਸੂਰਤੀ ਵੀ ਹੈ ਕਿ ਰੱਬ ਨੇ ਸਭ ਤੋਂ ਖੂਬਸੂਰਤ ਜਿਹੜਾ ਆਬਜੈਕਟ ਵੀ ਬਣਾਇਆ ਉਹ ਵੀ ਔਰਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਜੇ ਬੰਦੇ ਦਾ, ਔਰ ਜੇ ਆਦਮ ਈਵ ਦੀ ਕਹਾਣੀ ਵੱਲ ਫਿਰ ਨਜ਼ਰ ਮਾਰੀਏ ਕਿ ਝਗੜੇ ਵੀ ਨੇ, ਝੇੜੇ ਵੀ ਨੇ, ਸ਼ਿਕਾਇਤਾਂ ਵੀ ਨੇ, ਰੱਬ ਨੂੰ ਜਾ ਕੇ ਉਹ ਵਾਪਸ ਵੀ ਕਰ ਦਿੰਦਾ ਹੈ ਕਿ ਭਾਈ ਆ ਰੱਖ ਆਪਣੀ ਹਵਾ ਆਪਣੇ ਕੋਲ, ਫਿਰ ਵਾਪਸ ਵੀ ਮੰਗ ਲੈਂਦਾ ਹੈ, ਉਸ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਕਿਉਂਕਿ ਇਹ ਇੱਕ ਹਕੀਕਤ ਹੈ। ਅਸੀਂ ਇਸ 'ਤੇ ਡਿਬੇਟ ਹੋ ਸਕਦੀ ਹੈ, ਜਿਹੜੇ ਲੋਕ ਬਹੁਤ ਜ਼ਿਆਦਾ ਜਿਹੜੇ ਨੇ ਉਹ ਮਰਦਾਨਗੀ ਵਾਲੇ ਇੰਟਰਪ੍ਰੀਟੇਸ਼ਨ ਕਰਦੇ ਨੇ। ਅੱਜ ਜਦੋਂ ਦੁਨੀਆ ਦੇ ਵਿੱਚ ਜਿਹੜੀਆਂ ਨੇ ਉਹ ਸਟਰੋਂਗਰ ਫੈਮਿਨਿਨ ਮੂਵਮੈਂਟਸ 20th ਸੈਂਚੁਰੀ 'ਚ ਚੱਲੀਆਂ, ਉਹ ਮੇਲ ਸ਼ੋਵਨਿਸਟ ਕਹਿੰਦੇ ਨੇ। ਜੇ ਔਰਤਾਂ ਕਈ ਵਾਰ ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਓਪਰੈਸ ਸੁਸਾਇਟੀ ਜਾਂ ਦੂਸਰਿਆਂ ਦੇ ਵਿੱਚ, ਉਹਨਾਂ ਨੂੰ ਮਰਦ ਜਿਹੜੇ ਨੇ ਉਸ ਤੋਂ ਵੀ ਬਦਤਰ ਤਰੀਕੇ ਦੇ ਨਾਲ ਜਿਹੜਾ ਉਹ ਸੰਬੋਧਨ ਵੀ ਹੁੰਦੇ ਨੇ, ਔਰ ਉਹਨਾਂ ਪ੍ਰਤੀ ਜਿਹੜੀ ਆ ਉਹਨਾਂ ਦੀ ਲੈਂਗੁਏਜ ਵੀ ਹੁੰਦੀ ਹੈ। ਪਰ ਜੇ ਤੁਸੀਂ ਇਸ ਨੂੰ ਇੱਕ ਬੈਲੈਂਸ ਤਰੀਕੇ ਦੇ ਨਾਲ ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ 8-10 ਹਜ਼ਾਰ ਸਾਲ ਦੀ ਹਿਊਮਨ ਸੁਸਾਇਟੀ ਦੇਖੀਏ, ਔਰ ਉਸ ਹਿਊਮਨ ਸੁਸਾਇਟੀ ਦੇ ਵਿੱਚ ਔਰਤ ਦਾ ਰੋਲ ਇਕੱਲਾ ਇਹੀ ਨਹੀਂ ਕਿ ਅੱਜ ਅਸੀਂ 20ਵੀਂ ਜਾਂ 21ਵੀਂ ਸਦੀ 'ਚ ਆ ਕੇ ਔਰਤ ਨੂੰ ਵੋਟਾਂ ਦਾ ਹੱਕ ਮਿਲਿਆ ਜਾਂ ਹੋਣਾ ਚਾਹੀਦਾ ਹੈ, ਇੱਕੋ ਜੌਬ ਦੇ ਲਈ ਬਰਾਬਰ ਦੀ ਤਨਖਾਹ ਹੋਣੀ ਚਾਹੀਦੀ ਹੈ, ਜਾਂ ਕੀ ਉਹ ਕਰ ਸਕਦੀ ਹੈ, ਕੀ ਨਹੀਂ ਕਰ ਸਕਦੀ, ਕਿਹੜੇ ਕਿੱਤਿਆਂ 'ਚ ਹਵਾਈ ਜਹਾਜ਼ ਉਡਾਉਣ ਤੋਂ ਲੈ ਕੇ ਹਰ ਕੰਮ ਦੇ ਵਿੱਚ ਅੱਜ ਔਰਤ ਸ਼ਰੀਕ ਹੈ। ਪਰ ਇਹ ਬਹੁਤ ਵਾਰੀ ਜੇ ਅਸੀਂ ਦੇਖੀਏ ਕਿ ਕੁਝ ਚੀਜ਼ਾਂ ਰਾਦਰ ਸਿਵਲਾਈਜੇਸ਼ਨ ਨੇ ਸਲੋ ਕੀਤੀਆਂ ਔਰਤ ਦੇ ਹਵਾਲੇ ਨਾਲ। ਅੱਜ ਵੀ ਜੇ ਤੁਸੀਂ ਮੁੱਢਲੇ ਤੌਰ 'ਤੇ ਜੇ ਇਨਸਾਨੀ ਸੁਸਾਇਟੀ ਦੀ ਬਿਗਨਿੰਗ ਕਬੀਲਿਆਂ ਤੋਂ ਤੁਸੀਂ ਦੇਖੋ, ਤੇ ਕਬੀਲਿਆਂ ਦੇ ਵਿੱਚ ਔਰਤ ਸ਼ਿਕਾਰ ਵੀ ਕਰਦੀ ਹੈ। ਔਰਤ ਬਹੁਤ ਕੁਝ ਕਬੀਲੇ ਤਾਂ ਐਸੇ ਵੀ ਨੇ ਜਿੱਥੇ ਜ਼ਿਆਦਾ ਰਾਈਟ ਔਰਤ ਦੇ ਕੋਲ ਨੇ, ਉਹ ਡਿਸਾਈਡਿੰਗ ਫੈਕਟਰ ਹੈ। ਔਰ ਈਵਨ ਬਹੁਤ ਵਾਰ ਅਸੀਂ ਕਿਉਂਕਿ ਮੇਲ ਸੁਸਾਇਟੀ ਨੂੰ ਹੀ ਡੋਮੀਨੇਟ ਕਰਵਾਇਆ, ਜਦੋਂ ਵੀ ਹੋਣਾ ਸ਼ੇਰ ਦਾ ਹੀ ਗੁਣ ਗਾਣੇ, ਸ਼ੇਰਨੀ ਤਾਂ ਇਹੀ ਸੀ ਕਿ ਬਈ ਉਹ ਬੱਚੇ ਹੀ ਜੰਮਦੀ ਹੈ, ਸ਼ੇਰ ਜੰਮਦੀ ਹੈ। ਪਰ ਹੁਣ ਇਹ ਵੀ ਸਾਹਮਣੇ ਆਉਂਦਾ ਹੈ ਵੀ ਸ਼ਿਕਾਰ ਹੀ ਸ਼ੇਰਨੀ ਕਰਦੀ ਹੈ। ਸ਼ੇਰ ਤਾਂ ਉਹਦਾ ਬਾਰਡਰ ਦੇਖ ਰਿਹਾ ਹੁੰਦਾ, ਪ੍ਰੋਟੈਕਟਿਵ ਹੈ। ਔਰ ਸ਼ਾਇਦ ਇਹੀ ਐਨੀਮਲ ਕਿੰਗਡਮ ਤੋਂ ਲੈ ਕੇ ਜੇ ਅਸੀਂ ਉਹਨਾਂ ਦੇ ਵੀ ਬਹੁਤ ਸਾਰਾ ਵਿਹਾਰ ਦੇਖੀਏ, ਬੰਦੇ ਦੇ ਵਿੱਚ ਜੇ ਅੱਜ ਵੀ ਔਰਤ ਦੇ ਨਾਲ
ਆਨਰ ਜਾਂ ਮਾਣ ਜਾਂ ਦੂਜੀਆਂ ਚੀਜ਼ਾਂ ਜੋੜੀਆਂ ਜਾਂਦੀਆਂ ਨੇ ਤਾਂ ਇਹਨਾਂ ਦਾ ਕੁਛ ਨਾ ਕੁਛ ਐਵੋਲੂਸ਼ਨਰੀ ਬੇਸਿਸ ਵੀ ਹੈ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਵਕਤ ਵੀ ਆਏ ਕਿ ਉਹਨੂੰ ਬੇਸ਼ੱਕ ਕਈ ਮਜ਼ਹਬ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਕਿਸੇ ਹੋਰ ਦੇ, ਉਸ ਅਸੀਂ ਜੇ ਡੀਟੇਲ 'ਚ ਨਾ ਵੀ ਜਾਈਏ, ਔਰਤ ਨੇ ਹਰ ਸੁਸਾਇਟੀ ਦੇ ਵਿੱਚ, ਹਰ ਮਾਸ਼ਰੇ ਵਿੱਚ, ਹਰ ਸਮਾਜ ਵਿੱਚ ਔਰ ਆਲਮੋਸਟ ਹਰ ਦੌਰ ਵਿੱਚ ਮਰਦ ਦੀ ਜ਼ੁਲਮ ਦੀ ਜਿਹੜੀ ਹੈ ਉਸ ਨੂੰ ਵੀ ਸਹਿ, ਜ਼ਿਲਤ ਵੀ ਬਰਦਾਸ਼ਤ ਕੀਤੀ ਹੈ। ਉਹ ਮਾਲੇ ਗਨੀਮਤ ਲੁੱਟ ਦਾ ਮਾਲ ਵੀ ਰਿਹਾ। ਉਹ ਜਿਵੇਂ ਦਲੀਪ ਕੌਰ ਟਿਵਾਣਾ ਦਾ ਮੈਂ ਅਕਸਰ ਇਹੋ ਹਮਾਰਾ ਜੀਵਨਾ ਦੀ ਗੱਲ ਕਰਦਾ, ਡੰਗਰ ਵਾਂਗ ਉਸ ਦੇ ਸੌਦੇ ਵੀ ਹੋਏ ਨੇ। ਅੱਜ ਵੀ ਦੁਨੀਆ ਦੇ ਵਿੱਚ ਜੇ ਦੇਖਣਾ ਹੋਏ ਜਿਹੜੀ ਜਿਸਮ ਫਰੋਸ਼ੀ ਹੈ ਜਾਂ ਫਲੈਸ਼ ਟ੍ਰੇਡ ਹੈ, ਇਹ ਤੁਸੀਂ ਡਿਵੈਲਪਡ ਕੰਟਰੀਜ਼ ਹੋਣ, ਨਾਨ ਡਿਵੈਲਪਡ ਹੋਣ, ਅੰਡਰ ਡਿਵੈਲਪਡ ਹੋਣ, ਦੁਨੀਆ ਭਰ ਦੇ ਵਿੱਚ ਇਹ ਅੱਜ ਵੀ ਉਸ ਤਰੀਕੇ ਦੇ ਨਾਲ ਹੀ, ਰਾਦਰ ਮੋਰ ਕਈ ਹਾਲਤਾਂ 'ਚ ਵਸ ਤਰੀਕੇ ਦੇ ਨਾਲ ਜਿਹੜਾ ਉਹ ਇਹ ਧੰਦਾ ਚੱਲਦਾ। ਸੋ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਔਰਤ ਨੇ ਆਪਣੇ ਹੱਕਾਂ ਦੇ ਲਈ, ਜਦੋਂ ਜੇ ਅਸੀਂ 19ਵੀਂ ਸਦੀ ਤੋਂ ਬਾਅਦ 20ਵੀਂ ਸਦੀ ਵੱਲ ਦੇਖੀਏ, ਸਟਰਗਲ ਵੀ ਕੀਤੀ ਹੈ। ਔਰ ਉਹਦੇ 'ਚ ਜਦੋਂ ਅਸੀਂ ਅੱਜ ਦੇ ਦਿਨ ਇਸ ਸਾਰੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਕਾਮਨ ਜੇ ਜਜ਼ਬਿਆਂ ਦਾ ਇਜ਼ਹਾਰ ਕਰਨਾ ਹੋਏ ਤੇ ਬਹੁਤ ਵਾਰ ਜਦੋਂ ਵਿਮਨ ਡੇ ਦੀ ਗੱਲ ਹੋ ਰਹੀ ਹੈ, ਔਰ ਇਸ ਦਾ ਇੱਕ ਬਰੀਫ ਜਿਹਾ ਇਤਿਹਾਸ ਹੈ ਕਿ ਕਿਵੇਂ 1908 ਦੇ ਵਿੱਚ ਜਿਸ ਸ਼ਹਿਰ 'ਚ ਅਸੀਂ ਬੈਠੇ ਹਾਂ, ਨਿਊਯਾਰਕ 'ਚ, ਜਿੱਥੇ ਕਿ ਪਹਿਲੀ ਸ਼ੁਰੂਆਤ ਜੇ ਇਸ ਦਿਨ ਦੀ ਕਰਨੀ ਹੋਏ ਤੇ 15,000 ਦੇ ਕਰੀਬ ਔਰਤਾਂ ਨੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਜ਼ੋਰਦਾਰ ਵਿਖਾਵਾ ਕੀਤਾ ਸੀ, ਕਿਉਂਕਿ ਬਹੁਤ ਉਹਨਾਂ ਦੇ ਵਰਕ ਆਵਰ 14-14 ਘੰਟੇ, ਪੇ ਬਹੁਤ ਥੋੜ੍ਹੀ, ਹੋਰ ਐਕਸਪਲੋਇਟੇਸ਼ਨ ਬਹੁਤ ਸਾਰੀ ਇਸ ਕਿਸਮ ਦੀ ਸੀ। ਸੋ ਔਰਤਾਂ ਆਪਣੇ ਹੱਕਾਂ ਦੇ ਲਈ ਬਾਹਰ ਨਿਕਲੀਆਂ। ਔਰ ਜੇ ਤੁਸੀਂ ਲਗਭਗ 100 ਸਾਲ ਪਲੱਸ ਗੱਲ ਕਰੋ ਕਿ 15,000 ਔਰਤਾਂ ਨਿਊਯਾਰਕ 'ਚ ਜਿਹੜੀਆਂ ਨੇ ਉਹ ਨਿਕਲੀਆਂ ਆਪਣੇ ਹੱਕਾਂ ਲਈ, ਔਰ ਇਹ ਇੱਕ ਬਿਗਨਿੰਗ ਬਣੀ, ਔਰ ਇਹ 20ਵੀਂ ਸਦੀ ਦੀ ਬਿਗਨਿੰਗ। ਔਰ ਉਦੋਂ ਧਿਆਨ ਰਹੇ ਇਸ ਗੱਲ ਦਾ ਕਿ ਅਜੇ ਅਮਰੀਕਾ 'ਚ ਵੀ ਔਰਤ ਨੂੰ ਵੋਟ ਦਾ ਹੱਕ ਹਾਸਲ ਨਹੀਂ ਸੀ, ਔਰ ਵੋਟ ਦਾ ਹੱਕ 1920 'ਚ ਜਾ ਕੇ ਮਿਲਦਾ। ਸੋ ਉਹਨਾਂ 15,000 ਔਰਤਾਂ ਨੇ ਕਿਹਾ ਕਿ ਵੀ ਨਹੀਂ, ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਨਾ, ਸਾਡੇ ਬਰਾਬਰ ਦੇ ਹੱਕ ਹੋਣੇ ਚਾਹੀਦੇ ਨੇ। ਔਰ ਇਸੇ ਨੂੰ ਅੱਗੇ ਤੋਰਦਿਆਂ 1910 ਦੇ ਵਿੱਚ ਕੋਪਨਹੈਗਨ ਦੇ ਵਿੱਚ ਫਿਰ ਇੱਕ ਵਿਮਨ ਕਾਨਫਰੰਸ, ਜਿਹਦੇ 'ਚ ਕਈ ਦੇਸ਼ਾਂ ਤੋਂ ਔਰਤਾਂ ਸ਼ਾਮਲ ਹੋਈਆਂ, ਉਹਦੇ 'ਚ ਇੱਕ ਬੀਬੀ ਨੇ ਪ੍ਰਪੋਜ਼ ਕੀਤਾ ਵੀ ਕਿਉਂ ਨਾ ਅਸੀਂ ਇਹ ਜਿਹੜੀ ਇੱਕ ਮੁਹਿੰਮ ਨਿਊਯਾਰਕ ਤੋਂ ਸ਼ੁਰੂ ਹੋਈ ਹੈ, ਇਹ ਦੁਨੀਆ 'ਚ ਆਪਣੇ ਹੱਕਾਂ ਦੇ ਲਈ ਔਰਤਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਇਸ ਦਿਨ ਨੂੰ ਮਿਥੀਏ। ਲੇਕਿਨ ਇਸ ਸਾਰੇ ਦੇ ਨਾਲ ਇਹ ਠੀਕ ਹੈ ਵੀ ਇਹ ਦੁਨੀਆ 'ਚ ਹਰ ਦੇਸ਼ ਦੇ ਵਿੱਚ, ਉਹ ਰੂਸ ਹੋਏ, ਡੈਨਮਾਰਕ ਹੋਏ, ਸਾਊਥ ਅਮਰੀਕਾ ਦੇ ਦੇਸ਼ ਹੋਣ, ਅੱਡ-ਅੱਡ ਦਿਨ ਸੀ, ਅੱਡ-ਅੱਡ ਤਰੀਕਿਆਂ ਨਾਲ ਔਰਤਾਂ ਬਾਹਰ ਨਿਕਲਣੀਆਂ ਸ਼ੁਰੂ ਹੋਈਆਂ। ਪਰ 1975 'ਚ ਯੂਨਾਈਟਿਡ ਨੇਸ਼ਨਸ ਨੇ ਪਹਿਲੀ ਵਾਰ ਇਸ ਦਿਨ ਨੂੰ 8 ਮਾਰਚ ਨੂੰ ਮਾਨਤਾ ਦਿੱਤੀ। ਔਰ ਉਹਦੇ 'ਚ ਵੀ ਜਦੋਂ ਉਹਨਾਂ ਦਾ ਪਹਿਲਾ ਥੀਮ, ਜਦੋਂ ਕਿ ਉਹਨਾਂ ਨੇ ਮਾਨਤਾ ਦਿੱਤੀ, UN ਨੇ ਮਨਾਇਆ, ਉਸ ਦਾ ਪਹਿਲਾ ਥੀਮ ਇਹੀ ਸੀ ਕਿ ਭਾਈ ਸੈਲੀਬ੍ਰੇਟ ਦਾ ਪਾਸਟ ਐਂਡ ਪਲਾਨ ਦਾ ਫਿਊਚਰ। ਅੱਛਾ, ਕਿ ਪਾਸਟ ਦੇ ਵਿੱਚ ਬੇਸ਼ੱਕ ਖਾਮੀਆਂ ਵੀ ਨੇ, ਕਮਜ਼ੋਰੀਆਂ ਵੀ ਨੇ, ਲੇਕਿਨ ਉਹਨੂੰ ਸੈਲੀਬ੍ਰੇਟ ਕਰੋ, ਕਿਉਂਕਿ ਪਾਸਟ ਨੇ ਹੀ ਸਾਨੂੰ ਜਿਹੜਾ ਇੱਥੋਂ ਤੱਕ ਲਿਆਂਦਾ। ਔਰ ਜੇ ਅਸੀਂ ਆਪਣਾ ਮੁਸਤਕਬਲ, ਆਪਣਾ ਫਿਊਚਰ, ਆਪਣਾ ਭਵਿੱਖ ਉਜਲ ਦੇਖਣਾ ਚਾਹੁੰਦੇ ਹਾਂ, ਉਸ ਨੂੰ ਬ੍ਰਾਈਟ ਦੇਖਣਾ ਚਾਹੁੰਦੇ ਹਾਂ, ਦੈਨ ਪਲਾਨ ਫॉर ਫਿਊਚਰ। ਔਰ ਇਹੀ ਉਹ ਪੀਰੀਅਡ ਸੀ ਕਿ ਜਦੋਂ ਈਵਨ ਇੰਟਰਨੈਸ਼ਨਲ ਵਿਮਨ ਡੇ ਨੂੰ ਸਮਰਪਿਤ 3 ਰੰਗ ਜਿਹੜੇ ਨੇ ਉਹ ਅਡਾਪਟ ਕੀਤੇ ਗਏ। ਉਹਨਾਂ ਦੇ ਵਿੱਚ ਇੱਕ ਜਾਮਣੀ ਰੰਗ, ਵਾਇਲਟ, ਜਿਹੜਾ ਇਹ ਸੀ ਕਿ ਫॉर ਜਸਟਿਸ ਐਂਡ ਫॉर ਆਨਰ, ਕਿ ਵੀ ਇਹ ਅਸੀਂ ਜਿਸ ਸਟਰਗਲ 'ਚੋਂ ਨਿਕਲੇ हैं, ਅਸੀਂ ਖਲੋਤੇ हैं। ਫਿਰ ਵਾਈਟ ਜਿਹੜਾ ਪਿਓਰਿਟੀ, ਔਰ ਜ਼ਾਹਿਰ ਹੈ ਕਿ ਬਹੁਤ ਕੁਛ ਪਿਓਰਿਟੀ ਨਾਲ ਜੁੜਿਆ ਹੋਇਆ। ਔਰ ਗ੍ਰੀਨ ਜਿਹੜਾ ਉਮੀਦ ਦਾ ਰੰਗ ਹੈ ਕਿ ਭਾਈ ਹਰਿਆਵਲੀ, ਪ੍ਰੋਸਪੈਰਿਟੀ, ਇਹ ਸਾਰੀ ਚੀਜ਼ ਉਮੀਦ ਹੈ, ਆਸ ਹੈ। ਕਿਉਂਕਿ ਇਹਦੇ 'ਚ ਜ਼ਰੂਰੀ ਨਹੀਂ ਹੈ ਹਰ ਚੀਜ਼ ਹਰ ਵੇਲੇ ਪਰਫੈਕਟ ਹੁੰਦੀ ਹੈ। ਉਹ ਸ਼ਾਇਦ ਰੱਬ ਤੋਂ ਬਿਨਾਂ ਕੁਛ ਵੀ ਪਰਫੈਕਟ ਨਹੀਂ ਹੈ। ਔਰ ਇਸ ਧਰਤੀ 'ਤੇ ਆਦਮ ਐਂਡ ਈਵ ਦੀਆਂ ਗਲਤੀਆਂ, ਗੁਨਾਹ, ਅਸੀਂ ਸਾਰੇ ਉਸ ਦੀ ਔਲਾਦ, ਉਹ ਵੀ ਅਸੀਂ ਨਾਲ ਕੈਰੀ ਕਰਦੇ ਹਾਂ। ਪਰ ਇਸ ਦੇ ਲਈ ਇੱਕ ਸਟਰਾਈਵ ਕਰਨਾ, ਇੱਕ ਇਸ ਦੇ ਲਈ ਤੁਹਾਡਾ ਯਤਨ ਰਹਿਣਾ ਕਿ ਅਸੀਂ ਬੈਟਰ ਹੋਣਾ ਹੈ, ਅਸੀਂ ਇਸ ਧਰਤੀ ਨੂੰ ਚੰਗਾ ਬਣਾਉਣਾ ਹੈ,
ਇਸ ਧਰਤੀ ਦੇ ਉੱਤੇ ਕੋਈ ਕਿਸੇ ਦੇ ਹੱਕ ਨਾ ਖੋਏ, ਕੋਈ ਕਿਸੇ ਨੂੰ ਐਕਸਪਲੋਇਟ ਨਾ ਕਰੇ, ਕੋਈ ਕਿਸੇ ਦੇ ਉੱਤੇ ਜ਼ੁਲਮ ਨਾ ਕਰੇ, ਹਰ ਇੱਕ ਨੂੰ ਭਰਪੇਟ ਰੋਟੀ ਮਿਲੇ, ਹਰ ਕੋਈ ਐਜੂਕੇਸ਼ਨ ਦਾ ਹੱਕ ਹੋਏ। ਔਰ ਇਹ ਸਾਰੀਆਂ ਜਿਹੜੀਆਂ 20ਵੀਂ ਸਦੀ ਦੀਆਂ ਇੰਸਟੀਟਿਊਸ਼ਨਸ ਅਸੀਂ ਯੂਨਾਈਟਿਡ ਨੇਸ਼ਨਸ ਔਰ ਇਹ ਸਾਰੀਆਂ ਦੇਖਦੇ ਹਾਂ, ਇਹ ਸਾਰੀਆਂ ਉਹਦੇ ਨਾਲ ਜੁੜੀਆਂ ਹੋਈਆਂ। ਔਰ ਹੁਣ ਵੀ ਜਿਹੜਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੈਲੰਜ 'ਚੋਂ ਹੀ ਤਬਦੀਲੀ ਨਿਕਲਦੀ। ਔਰ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇੱਕ ਪਾਸੇ ਜਦੋਂ ਅਮਨ ਦੀ ਗੱਲ ਹੁੰਦੀ ਹੈ, ਜਿਵੇਂ ਜਿਹਨੂੰ ਮਾਰਟਨ ਲੂਥਰ ਕਿੰਗ ਨੇ ਕਿਹਾ, ਉਹਨੇ ਕਿਹਾ ਕਿ ਵੀ ਪੀਸ ਵਿਦਆਊਟ ਜਸਟਿਸ ਹੈਜ਼ ਨੋ ਮੀਨਿੰਗ। ਕਿ ਜੇ, ਔਰ ਇਹ ਮਾਲਕ ਨੌਕਰ ਦੀ ਰਿਲੇਸ਼ਨਸ਼ਿਪ ਹੈ, ਮਾਲਕ ਨੇ ਇੱਕ ਨਿਰਧਾਰਿਤ ਕੀਤੀ ਹੈ ਤਨਖਾਹ, ਉਹ ਜ਼ੁਲਮ ਵੀ ਕਰ ਰਿਹਾ, ਧੱਕਾ ਵੀ ਕਰ ਰਿਹਾ, ਨੌਕਰ ਖਿੜੇ ਮੱਥੇ ਉਹਨੂੰ ਮੰਨ ਰਿਹਾ, ਉਹ ਉਸ ਦੇ ਉੱਤੇ ਓਬਜੈਕਸ਼ਨ ਵੀ ਨਹੀਂ ਕਰਦਾ, ਚੈਲੰਜ ਵੀ ਨਹੀਂ, ਬੜਾ ਅਮਨ ਹੈ। ਜਿਸ ਦਿਨ ਨੌਕਰ ਨੇ ਆਵਾਜ਼ ਚੁੱਕੀ ਕਿ ਨਹੀਂ ਭਾਈ ਮੈਂ ਇੰਨੇ ਘੰਟੇ ਕੰਮ ਕਰਦਾ ਜਾਂ ਮੇਰੇ ਨਾਲ ਤੁਹਾਡਾ ਵਰਤਾਰਾ ਠੀਕ ਨਹੀਂ ਹੈ, ਉਦੋਂ ਬਦਅਮਨੀ ਹੋਏਗੀ ਜੇ ਆਮ ਜ਼ੁਬਾਨ 'ਚ ਕਹਿਣਾ ਹੋਏ। ਔਰ ਇਸੇ ਲਈ ਇਸ ਵਾਰ 2021, ਕਿਉਂਕਿ ਪਿਛਲਾ ਸਾਰਾ ਸਾਲ ਜਿਹੜਾ ਅਸੀਂ ਹੁਣ ਜਦੋਂ ਮਾਰਚ ਦੀ ਗੱਲ ਕਰ ਰਹੇ ਹਾਂ, ਫਰਵਰੀ 2020 ਤੋਂ ਜਿਹਦੀ ਸ਼ੁਰੂਆਤ ਹੋਈ, ਮਹਾਮਾਰੀ ਔਰ ਮਹਾਰਾਣੀ ਕਹਿਣਾ ਹੋਏ ਕੋਵਿਡ-19, ਉਹ ਤਾਜ ਪਹਿਨਿਆ ਉਹਨੇ ਸਿਰ ਦੇ ਉੱਤੇ, ਕਿਉਂਕਿ ਉਹਦਾ ਨਾਮ ਵੀ ਜਦੋਂ ਕੋਵਿਡ ਰੱਖਿਆ ਉਹ ਕਰਾਊਨ ਤੋਂ ਹੀ ਸੀ, ਕਿਉਂਕਿ ਜਿਹਨੇ ਰਿਸਰਚਰ ਨੇ ਸਭ ਤੋਂ ਪਹਿਲਾਂ ਇਹ 8-10 ਸਾਲ ਪਹਿਲਾਂ ਆਇਡੈਂਟੀਫਾਈ ਕੀਤੀ, ਉਹਨੇ ਕਿਹਾ ਵੀ ਇਹਦੀ ਸ਼ਕਲ ਕਰਾਊਨ ਵਰਗੀ ਲੱਗਦੀ ਹੈ, ਸੋ ਤਾਂ ਮੈਂ ਮਹਾਰਾਣੀ ਕਿਹਾ ਕਿ ਮਹਾਰਾਣੀ ਕੋਵਿਡ ਰਾਣੀ ਨੇ ਆ ਕੇ ਜਿਸ ਕਿਸਮ ਦਾ ਕੀਤਾ। ਸੋ ਇਹ ਇੱਕ ਸਾਲ ਜਿਹੜਾ ਹੈ ਜਿੱਥੇ ਹਿਊਮਨ ਸੁਸਾਇਟੀ ਲਈ ਚੈਲੰਜਿੰਗ ਹੈ, ਵਿਮਨ ਲਈ ਹੋਰ ਵੀ ਜ਼ਿਆਦਾ ਚੈਲੰਜਿੰਗ। ਤੁਸੀਂ ਜਦੋਂ ਘਰਾਂ 'ਚੋਂ ਜਦੋਂ ਤੁਸੀਂ ਬਹੁਤ ਸਾਰਾ, ਔਰ ਤੁਸੀਂ ਇਮੈਜਿਨ ਕਰੋ ਗੱਲ, ਅਸੀਂ ਸਿਰਫ ਉਹ ਹਾਈ ਫਾਈ ਕਰੀਅਰ ਓਰੀਐਂਟਡ ਪ੍ਰੋਫੈਸ਼ਨਲ ਵੂਮੈਨ, ਉਹਨਾਂ ਦੇ ਕੀ ਰਾਈਟ, ਉਹਨਾਂ ਵੱਲ ਨਾ ਦੇਖੀਏ। ਸਾਡੀ ਨਜ਼ਰ ਸਭ ਤੋਂ ਪਹਿਲਾਂ ਇੱਕ ਝੁੱਗੀ ਵੱਲ ਜਾਏ, ਇੱਕ ਉਸ ਮਾਂ ਵੱਲ ਜਾਏ ਜਿਹੜੀ ਮਾਂ ਕਿਵੇਂ ਬੱਚਿਆਂ ਦਾ ਜਿਹੜੀ ਹੈ ਪਾਲਣ ਪੋਸ਼ਣ ਕਰਦੀ ਹੈ, ਕਿਵੇਂ ਘਰਾਂ ਦੇ ਵਿੱਚ ਜੀਵਨ ਸਾਥੀ ਜਿਹੜੇ ਆਪਣੇ ਹਸਬੈਂਡ ਦੇ ਨਾਲ, ਆਪਣੇ ਪਤੀ ਦੇ ਨਾਲ ਦੁੱਖ ਸੁੱਖ ਦੀ ਸ਼ਰੀਕ ਹੈ, ਕਿਵੇਂ ਹਾਰਡਸ਼ਿਪ 'ਚੋਂ ਗੁਜ਼ਰਦੀ ਹੈ, ਕਿਵੇਂ ਉਸ ਦੀਆਂ ਜਿਹੜੀਆਂ ਧੱਕੇਸ਼ਾਹੀਆਂ ਵੀ ਬਰਦਾਸ਼ਤ ਕਰਦੀ ਹੈ। ਉਹਦੇ 'ਚ ਜਿੱਥੇ ਬਹੁਤ ਸਾਰਾ ਅਮਲ, ਉਹ ਸ਼ਰਾਬ ਹੋਏ, ਨਸ਼ੇ ਹੋਣ ਦੂਸਰਿਆਂ 'ਚ, ਕਿਵੇਂ, ਔਰ ਬਹੁਤ ਵਾਰ ਮੈਂ ਸਮਝਦਾ ਵੀ ਅਸੀਂ ਮਾਂ ਦਾ ਰੋਲ ਬਹੁਤ ਵੱਡਾ ਰੋਲ ਹੈ। ਔਰ ਅਸੀਂ ਗੱਲ ਵੀ ਕਰਾਂਗੇ, ਤੁਸੀਂ ਵੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਫਰਮਾਨ ਨਾਲ ਕੀਤੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਔਰ ਸਾਡਾ ਚੌਥੇ ਸੈਗਮੈਂਟ 'ਚ ਵਿਚਾਰ ਲਈ ਵੀ ਅਸੀਂ ਇਸ ਹਿੰਮ ਨੂੰ, ਇਸ ਸ਼ਬਦ ਨੂੰ ਚੁਣਿਆ। ਔਰ ਮੈਂ ਸਮਝਦਾ ਵੀ ਕੋਈ ਸ਼ੱਕ ਨਹੀਂ ਹੈ ਕਿ ਔਰਤ ਮਾਂ ਦੇ ਰੂਪ ਵਿੱਚ ਮੁਕੰਮਲ ਹੁੰਦੀ ਹੈ। ਉਸ ਦੀ ਮਮਤਾ ਵੀ, ਉਸ ਦੀ ਕੁਰਬਾਨੀ ਵੀ, ਔਰ ਉਸ ਦਾ ਵਿਰਸਾ ਵੀ, ਲੈਗੇਸੀ ਵੀ ਬੱਚਿਆਂ ਦੇ ਲਈ ਉਹ ਆਪਣਾ ਆਪ ਫਿਦਾ ਕਰ ਦਿੰਦੀ ਹੈ। ਪਰ ਇਸ ਸਾਰੇ ਅਮਲ 'ਚ ਸਾਡੀ ਸੁਸਾਇਟੀ 'ਚ ਖਾਸ ਕਰ ਜਿਹੜੇ ਅਸੀਂ ਈਸਟ ਦੇ ਔਰ ਖਾਸ ਤੌਰ 'ਤੇ ਸਾਊਥ ਏਸ਼ੀਅਨ ਹੈ, ਅਸੀਂ ਆਪਣੀ ਜੀਵਨ ਸਾਥਣ ਨੂੰ ਦੇ ਰੋਲ ਨੂੰ ਬਹੁਤ ਘਟਾ ਕੇ ਦੇਖਦੇ ਹਾਂ। ਬਹੁਤ ਵਾਰ ਸਿਫਤ ਕਰਨਾ ਵੀ ਸਾਨੂੰ ਜਿਹੜਾ ਹੈ ਉਹ ਸਾਡੇ ਕਲਚਰ ਦਾ ਹਿੱਸਾ ਨਹੀਂ, ਸਾਨੂੰ ਲੱਗਦਾ ਵੀ ਐਵੇਂ ਹੀ ਹੋਰ ਸਿਰ ਤੇ ਕਾਹਨੂੰ ਚੜਾਉਣਾ ਇਹਨੂੰ। ਹੁਣ ਇਸ ਸਾਰੇ 'ਚੋਂ ਜਿਹੜਾ ਹੈ, ਔਰ ਮੈਂ ਇਹ ਸਮਝਦਾ ਵੀ ਇਹ ਕਮਜ਼ੋਰੀ ਹੈ ਜੇ ਅਸੀਂ ਅੱਜ ਇਹ ਦੇਖੀਏ। ਔਰ ਉਹਦੇ 'ਚ ਈਵਨ ਪਾਕਿਸਤਾਨ ਦੇ ਇੱਕ ਦੋ ਸਕਾਲਰਲੀ ਲੋਕਾਂ ਦੀ ਗੁਫ਼ਤਗੂ 'ਚ ਇਹ ਹੁੰਦਾ ਹੈ ਕਿ ਵੀ ਇਹ ਦੇਖਣਾ ਹੋਏਗਾ ਕਿ ਅੱਜ ਤੋਂ ਜਿਹੜਾ ਇਸਲਾਮ 1400 ਸਾਲ ਦੇ ਵਿੱਚ ਜਿਸ ਨੇ ਬੁਲੰਦੀਆਂ ਛੂਹੀਆਂ ਇੱਕ ਸਟੇਜ ਦੇ ਉੱਤੇ, ਦੁਨੀਆ ਦੀ ਸਿਵਲਾਈਜੇਸ਼ਨ ਕਾਢਾਂ 600 ਸਾਲ ਡੋਮੀਨੈਂਸ ਰਹੀ, ਕਿ ਵੀ ਕੀ ਕਾਰਨ ਹੈ ਕਿ ਵੀ ਅਲਟੀਮੇਟਲੀ ਵੈਸਟ ਨੇ ਡੋਮੀਨੈਂਸ ਲਈ ਔਰ ਅੱਜ ਹਾਸ਼ੀਏ 'ਤੇ ਅਸੀਂ ਚਲੇ ਗਏ ਹਾਂ। ਔਰ ਇੱਕ ਕਾਰਨ 'ਚ ਉਹਨਾਂ ਦਾ, ਔਰ ਮੈਨੂੰ ਲੱਗਦਾ ਕਾਫੀ ਹੱਦ ਤੱਕ ਇਹ ਗੱਲ ਠੀਕ ਹੈ, ਉਹਨਾਂ ਨੇ ਕਿਹਾ ਕਿ ਅੱਧਾ ਹਿੱਸਾ ਸਮਾਜ ਦਾ 50% ਆਲਮੋਸਟ, ਜੇ ਤੁਸੀਂ ਦੁਨੀਆ ਦੇ ਵਿੱਚ ਵਿਕਾਸ ਔਰ ਦੂਸਰਾ ਤੀਸਰਾ ਦੇਖੋ, ਉਹਦੇ 'ਚ ਜਿਹੜਾ ਹੈ ਉਹ ਔਰਤ ਦਾ ਇੱਕ ਸੈਂਟਰ ਆ ਉਸ ਸਾਰੇ 'ਚ। ਲੇਕਿਨ ਮੈਂ ਪਿਛਲੇ ਦਿਨਾਂ 'ਚ ਇੱਕ ਦੇਖ ਰਿਹਾ ਸੀ ਕਿ ਵੀ 5 ਮੁਲਕ ਜਿੱਥੇ ਵਿਮਨ ਦੀ ਪੋਪੂਲੇਸ਼ਨ ਘੱਟ ਹੈ, 5 ਇਸਲਾਮਿਕ ਮੁਲਕ ਸੀ, ਔਰ ਇੱਕ ਸ਼ਾਇਦ ਪਤਾ ਨਹੀਂ UAE ਕਿ ਕਿੱਥੇ 1000 ਮਰਦਾਂ ਦੇ ਪਿੱਛੇ 400 ਔਰਤਾਂ ਸੀ। ਹੁਣ ਔਰ ਜਿਹੜੀਆਂ ਨੇ, ਜਿਵੇਂ ਉਹਨਾਂ ਸਕਾਲਰਸ ਨੇ ਕਿਹਾ ਕਿ ਭਾਈ ਜਿਹੜੇ ਨੇ ਉਹਨਾਂ ਨੂੰ ਅਸੀਂ ਔਰਤਾਂ ਨੂੰ 4 ਦੀਵਾਰੀਆਂ 'ਚ ਬੰਦ ਕਰ ਦਿੱਤਾ ਹੈ, ਬੁਰਕੇ 'ਚ ਔਰ ਦੂਸਰੀ ਭਾਵਨਾ ਦੇ ਨਾਲ
ਹਾਲਾਂਕਿ ਉਸ ਦਾ ਇੱਕ ਆਪਣੀ ਖੂਬਸੂਰਤੀ ਹੈ ਉਸ ਕਲਚਰ ਦੀ। ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਜਾਂ ਮਿਡਲ ਈਸਟ ਦੇ ਉਸ ਕਲਚਰ ਦੀ ਗੱਲ ਕਰਦੇ, ਉਹਨਾਂ ਨੇ ਕਿਹਾ ਜੀ ਜਿਹੜੇ ਬੰਦੇ ਨੇ ਉਹ ਬਾਹਰ ਪਹਿਰੇ ਤੇ ਬੈਠੇ ਨੇ ਤੇ ਕੰਮ ਕਿਹਨੇ ਕਰਨਾ। ਹਾਲਾਂਕਿ ਇਹ ਥੋੜਾ ਜਿਹਾ ਲਾਈਟਰ ਵੇਨ 'ਚ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਜੇ ਅਸੀਂ ਇਹ ਵੈਸਟ ਦਾ ਮਾਡਲ, ਇਹਨਾਂ ਦੀਆਂ ਬਿਮਾਰੀਆਂ ਛੱਡ ਦਿਓ, ਜੇ ਇਹਨਾਂ ਦੀ ਤਰੱਕੀ ਦਾ ਮਾਡਲ ਦੇਖੀਏ ਤੇ ਉਹਨਾਂ ਨੇ ਕਿਵੇਂ ਔਰਤ ਨੂੰ ਜਿਹੜਾ ਉਹ ਇੰਡੀਪੈਂਡੈਂਟ ਹੀ ਨਹੀਂ ਕੀਤਾ, ਕ੍ਰੀਏਟਿਵਨੈਸ ਉਸ ਦੀ ਲਈ। ਬਿਲਕੁਲ। ਔਰ ਉਸ ਸਾਰੇ ਦਾ ਨਤੀਜਾ ਹੈ ਕਿ ਭਾਈ ਤੁਹਾਡੀ ਵੈਸੇ ਹੀ ਜਿਹੜੀ ਵਰਕ ਫੋਰਸ ਹੈ ਉਹ ਦੁੱਗਣੀ ਹੋ ਜਾਂਦੀ ਹੈ, ਕੰਮ ਕਰਨ ਦੀ ਕੈਪੈਸਿਟੀ ਵੀ ਹੁੰਦੀ ਹੈ। ਔਰ ਉਸ ਸਾਰੇ ਦੇ ਨਾਲ ਨਾਲ ਜਿਹੜਾ ਕੁੱਲ ਮਿਲਾ ਕੇ ਸਮਾਜ ਦੇ ਵਿੱਚ ਬਰਾਬਰ ਦਾ ਕਦਮ ਦੇ ਨਾਲ ਤੁਰਨਾ, ਉਹ ਇੱਕ ਤਰੱਕੀ ਵੱਲ ਜਿਹੜਾ ਉਹ ਉਸ ਦੀ ਪੇਸ਼ਕਦਮੀ ਕਰਵਾਉਂਦਾ ਹੈ। ਪਰ ਅਸੀਂ ਬਹੁਤ ਸਾਰਾ ਕੁਝ ਜਿਹੜਾ ਸਾਨੂੰ ਬੈਕ ਟਰੈਕ ਤੇ ਲੈ ਕੇ ਜਾਂਦਾ ਹੈ। ਔਰ ਇਹੀ ਕਾਰਨ ਹੈ ਭਾਰਤ ਦੇ ਹਵਾਲੇ ਨਾਲ ਦੇਖੋ ਕਿ ਵੀ ਅੱਜ ਵੀ 74 ਸਾਲ ਬਾਅਦ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲੇ ਜੇ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਔਰਤਾਂ ਸੁਰੱਖਿਅਤ ਹੀ ਨਹੀਂ ਨੇ ਘੱਟੋ ਘੱਟ ਇਹਨਾਂ ਮੁਲਕਾਂ ਜਿਹਦੇ ਬਾਵਜੂਦ ਕ੍ਰਾਈਮ ਇੱਥੇ ਵੀ ਹੈ। ਲੇਕਿਨ ਜਿਸ ਕੌਨਫੀਡੈਂਸ ਦੇ ਨਾਲ ਵੈਸਟਰਨ ਸੁਸਾਇਟੀ ਜਾਂ ਦੂਸਰੇ 'ਚ ਹਕੂਕ ਨੇ, ਔਰ ਕੋਈ ਨਹੀਂ ਸਾਡੇ ਤਾਂ ਅਜੇ ਵੀ ਉਹੀ ਨੂੰਹ ਸੱਸ ਔਰ ਉਹੀ ਪੁੱਤਰ ਜੰਮਿਆ ਕਿ ਨਹੀਂ ਜੰਮਿਆ, ਔਰ ਉਹੀ ਧੀਆਂ ਨੂੰ ਮਾਰਨਾ, ਕੁੱਖ 'ਚ ਵੀ ਮਾਰਨਾ, ਮਿਹਣੇ ਤਾਣੇ ਦੇਣੇ। ਔਰ ਜੇ 2-3 ਧੀਆਂ ਜੰਮ ਪੈਂਦੀਆਂ ਨੇ ਤਾਂ ਜਿਹੜਾ ਉਹ ਸੋਗ ਫੈਲਿਆ ਹੁੰਦਾ ਹੈ, ਬਾਪ ਨੂੰ ਵੀ ਲੱਗਦਾ ਕਿ ਵੀ ਕੀ ਹੈ, ਆਨਰ ਵੀ ਨਾਲ ਜੁੜਿਆ ਹੋਇਆ, ਪਾਲਣਾ ਵੀ ਜੁੜੀ ਹੋਈ ਹੈ, ਅੱਗੋਂ ਵਿਆਹਣਾ ਕਿੱਥੇ ਹੈ, ਉਹ ਕੀ ਹੋਏਗਾ। ਸੋ ਕੁੱਲ ਮਿਲਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਖੁਦ ਹੀ ਅਜਾਬ ਬਣਾਇਆ ਹੋਇਆ। ਹਾਲਾਂਕਿ ਜਦੋਂ ਤੁਸੀਂ ਹਰ ਮਜ਼ਹਬ ਦੀ ਸਪਿਰਿਟ ਦੇ ਹਵਾਲੇ ਨਾਲ ਦੇਖੋ, ਇਹ ਠੀਕ ਹੈ ਕਿ ਕੁਝ ਡਿਸਿਪਲਿਨਸ ਕਲਚਰਲ ਨੇ ਜਿਹੜੇ ਅਲਟੀਮੇਟਲੀ ਮਜ਼ਹਬ ਦੇ ਪਹਿਰਾਵੇ ਥੱਲੇ ਆ ਗਏ ਜਾਂ ਮਜ਼ਹਬ ਦੇ ਉਸ ਕੈਟਾਗਰੀ ਦੇ ਵਿੱਚ ਆ ਗਏ, ਪਰ ਕਿਸੇ ਨੇ ਵੀ ਕਿਸੇ ਵੀ ਜਿਹੜਾ ਕਿਸੇ ਮਜ਼ਹਬ ਦਾ ਬਾਨੀ ਹੈ ਉਸਨੇ ਕੋਈ ਇਹ ਨਹੀਂ ਕਿਹਾ ਹੈ ਵੀ ਤੁਸੀਂ ਇਹੋ ਜਿਹਾ ਸਲੂਕ ਕਰੋ ਜਾਂ ਤੁਸੀਂ ਉਹਨਾਂ ਨੂੰ ਘਟੀਆ ਸਮਝੋ। ਪਰ ਵਕਤ ਪਾ ਕੇ ਜਿਉਂ-ਜਿਉਂ ਕਲਚਰਸ ਦੇ ਵਿੱਚ ਕਿਸੇ ਖਾਸ ਸੋਚ ਦੀ ਡੋਮੀਨੈਂਸ ਹੁੰਦੀ ਚਲੀ ਗਈ, ਅਸੀਂ ਔਰਤਾਂ ਦੇ ਰੋਲ ਨੂੰ ਜਿਹੜਾ ਉਹ ਕਰਬ ਕਰਦੇ ਚਲੇ ਗਏ ਨਤੀਜੇ ਦੇ ਤੌਰ ਤੇ ਸਾਹਮਣੇ। ਔਰ ਜਦੋਂ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬੇਸ਼ੱਕ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜੇ 550 ਸਾਲ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਹੁੰਦੇ ਨੇ, ਸਾਡੇ 'ਚ ਮਾਡਰਨ ਟਿੰਜ ਵੀ ਹੈ। ਮਜ਼ਹਬ ਦੀਆਂ ਬੁਨਿਆਦਾਂ ਦੇ ਵਿੱਚ ਜਿਹੜਾ ਜਿਤ ਜੰਮੇ ਰਾਜਾਨ ਦੇ ਥੱਲੇ ਨੈਕਸਟ ਟੂ ਗੋਡ ਔਰਤ ਦਾ ਰੁਤਬਾ ਹੈ। ਔਰ ਇਹ ਨਹੀਂ ਹੈ ਈਵਨ ਇਸਲਾਮ ਦੇ ਹਵਾਲੇ ਨਾਲ ਜਦੋਂ ਇਹ ਹੁੰਦਾ ਹੈ ਕਿ ਭਾਈ ਜਿਹੜੀ ਜੰਨਤ ਹੈ ਉਹ ਮਾਂ ਦੇ ਪੈਰਾਂ ਥੱਲੇ ਹੈ। ਸੋ ਮਾਂ ਤਾਂ ਉਸ ਸਾਰੀ ਕ੍ਰੀਏਸ਼ਨ ਦੀ ਬਿਗਨਰ ਹੈ ਇਸ ਤਰ੍ਹਾਂ। ਸੋ ਮਕਸਦ ਤਾਂ ਇਹੀ ਸੀ, ਲੇਕਿਨ ਵਕਤ ਦੇ ਨਾਲ ਕਲਚਰਸ ਦੀਆਂ ਔਰ ਦੂਸਰੀਆਂ ਬਿਮਾਰੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਐਸਾ ਜਿਹੜਾ ਉਹ ਪ੍ਰਹਾਰ ਕੀਤਾ ਜਾਂ ਐਸਾ ਉਹਦੇ ਤੇ ਵਾਰ ਕੀਤਾ ਕਿ ਨਤੀਜਾ ਇਹੀ ਹੈ ਕਿ ਸਾਡੀਆਂ ਸੁਸਾਇਟੀਜ਼ ਪਿਛੜੀਆਂ ਨੇ। ਔਰ ਈਵਨ ਸਿੱਖ ਮਜ਼ਹਬ ਦੇ ਹਵਾਲੇ ਨਾਲ ਭਾਵੇਂ ਡਾਕਟਰੀਨਲ ਤੌਰ ਤੇ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ, 10ਵੇਂ ਪਾਤਸ਼ਾਹ ਨੇ ਕਿਰਪਾਨ ਦੇ ਕੇ ਬਰਾਬਰ ਅਬਲਾ ਤੋਂ ਜਿਹੜੀ ਸਿੰਘਣੀ ਬਣਾਇਆ, ਲੇਕਿਨ ਸਮਾਜਿਕ ਤੌਰ ਤੇ ਬਹੁਤ ਕੁਝ ਐਸਾ ਹੈ ਜੋ ਬਾਕੀ ਫੈਲੋ ਲੋਕਾਂ 'ਚ ਚੱਲ ਰਿਹਾ ਸੀ, ਉਹਦੇ ਪ੍ਰਭਾਵ ਤੋਂ ਅਸੀਂ ਨਹੀਂ ਬਚੇ। ਔਰ ਇਹ ਜਦੋਂ ਅਸੀਂ ਈਵਨ ਅਨੁਪਾਤ ਦੀ ਗੱਲ ਕਰਦੇ ਹਾਂ, ਪ੍ਰਪੋਰਸ਼ਨ ਦੀ, ਪੰਜਾਬ ਦੇ ਵਿੱਚ ਇਹ ਰੁਝਾਨ ਰਿਹਾ, ਹੁਣ ਘਟਣਾ ਸ਼ੁਰੂ ਹੋਇਆ ਹੈ। ਮੋਰ ਐਜੂਕੇਸ਼ਨ, ਬੱਚੀਆਂ ਦੀ ਲੋਹੜੀ ਵੀ ਮਨਾਉਣ ਦੀ ਗੱਲ ਹੈ, ਸੈਲੀਬ੍ਰੇਸ਼ਨ ਦੀ ਗੱਲ ਵੀ ਹੈ। ਪਰ ਕੀ ਕਾਰਨ ਹੈ ਕਿ ਬਈ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਵੀ ਉਹ ਜਿਹੜੇ ਬਹੁਤ ਸਾਰੇ ਇਲੀਗਲ ਕਲੀਨਿਕ ਨੇ ਉਹ ਥਰਾਈਵ ਕਰਦੇ ਨੇ, ਮੁੰਡਾ ਹੋਵੇਗਾ ਕਿ ਕੁੜੀ। ਜਦੋਂ ਤੱਕ ਤੁਸੀਂ ਇਸ ਸਾਰੇ ਦਾ ਐਂਡ ਨਹੀਂ, ਕੁਦਰਤ ਨੇ ਬੈਲੈਂਸ ਰੱਖਿਆ ਹੋਇਆ, ਆਲਮੋਸਟ 1000 ਮਰਦਾਂ ਪਿੱਛੇ 19 ਕਿ 10-20 ਔਰਤਾਂ ਜ਼ਿਆਦਾ ਜਾਂ ਕਿਤੇ ਮਰਦ ਜ਼ਿਆਦਾ, ਇਹ ਕੁਦਰਤ ਦਾ ਨੇਮ ਹੈ। ਔਰ ਇਹ ਸਾਰਾ ਜਿਹੜੇ ਕਪਲਸ ਦੇ ਰੂਪ ਦੇ ਵਿੱਚ ਸਾਰੀ ਕ੍ਰੀਏਸ਼ਨ 'ਚ ਇਹ ਗੱਲ ਹੈ। ਪਰ ਅਸੀਂ ਜਦੋਂ ਇਸ ਕਿਸਮ ਦਾ ਵਰਤਾਰਾ ਕਰਦੇ ਔਰ ਫਿਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਹੋਰ ਥੋਥਾਪਨ, ਹੋਰ ਜਿਹੜੀ ਹੈ ਉਹ ਫੋਕੀ ਸੱਜ ਤਾਜ, ਫੋਕੀ ਵਾਹਵਾਈ, ਜਿਹਦੇ ਨਤੀਜੇ ਥੱਲੇ ਕਿਉਂ ਨਹੀਂ ਵਿਆਹ ਜਿਹੜੇ ਉਹ ਸਾਦੇ ਹੋ ਸਕਦੇ, ਬਿਲਕੁਲ ਕਿਉਂ ਨਹੀਂ। ਜਦੋਂ ਅਸੀਂ ਜੇ ਪਹਿਲਿਆਂ ਦੀ ਗੱਲ ਕਰੀਏ, ਕੁਝ ਚੀਜ਼ਾਂ ਸਨ ਜਿਹੜੀਆਂ ਸਮਾਜ ਦੇ ਵਿੱਚ, ਕਿਉਂਕਿ ਉਹ ਜ਼ਮਾਨੇ ਸੀ ਕਿ ਔਰਤ ਦਾ ਪ੍ਰੋਪਰਟੀ ਤਾਂ ਹੈ ਹੀ ਨਹੀਂ ਸੀ, ਕਿੰਨਾ ਕੁ ਸੀ, ਕਿਸੇ ਦੇ ਖੇਤ ਨੇ, ਇੱਕ ਬਲਦਾਂ ਦੀ ਜਿਹੜੀ ਹੈ ਉਹ ਜੋਗ ਹੈ,
ਕੋਈ ਹੋਰ ਚੰਗਾ ਹੈ, ਉਹਦੇ ਕੋਲ 2 ਨੇ, ਕਿਸੇ ਕੋਲ 4 ਨੇ। ਔਰ ਇਹੀ ਹੁੰਦਾ ਸੀ ਦਾਜ ਦਾ ਕਨਸੈਪਟ, ਉਸ ਥਾਟ ਚੋਂ ਹੀ ਨਿਕਲਿਆ ਕਿ ਭਾਈ ਚਲੋ ਔਰਤ ਹੋਰ ਤਾਂ ਕੁਛ ਨਹੀਂ ਹੈ। ਉਸੇ ਜ਼ਮੀਨ ਤੇ ਭਰਾ ਅੱਗੋਂ ਤੁਰਦੇ ਸੀ ਕਿ ਭਾਈ ਇਹ ਜਿਹੜਾ ਉਸ ਦੀਆਂ ਜੀਵਨ ਦੀਆਂ ਲੋੜਾਂ, ਉਹਦੇ 'ਚ ਕੀ ਹੈ, ਮੰਜਾ, ਬਿਸਤਰਾ, ਭਾਂਡੇ, ਤਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂਆਤ ਤਾਂ ਇੱਥੋਂ ਹੋਈ। ਪਰ ਅੱਜ ਤੁਸੀਂ ਦੇਖੋ ਜਿਹੜੇ ਬਾਹਰ ਬੈਠੇ ਲੋਕ ਵੀ ਨੇ, ਔਰ ਇਹ ਪੰਜਾਬ ਦੇ ਕਲਚਰ ਨੂੰ ਹੀ ਬਿਮਾਰੀ ਹੈ ਕਿ ਭਾਈ ਤੁਸੀਂ ਕਿਵੇਂ ਮੂੰਹ ਅੱਡੇ ਹੋਏ ਨੇ, ਕਿਵੇਂ ਤੁਸੀਂ ਇੱਥੇ 14-14 ਘੰਟੇ ਕੰਮ ਕਰਕੇ ਬਣਾਉਂਦੇ ਹੋ ਪੈਸੇ, ਉੱਥੇ ਜਾ ਕੇ ਵੱਡੇ ਵੱਡੇ ਮੈਰਿਜ ਪੈਲੇਸਿਸ ਔਰ ਦੂਜੇ ਤੀਜੇ ਉਹ ਜਿਹੜੇ ਜਿਹੜਾ ਕੋਈ ਹੈਲੀਕਾਪਟਰ ਤੇ ਲੈ ਕੇ ਜਾ ਰਿਹਾ, ਕੋਈ ਦੂਜੇ ਤੇ, ਹੁਣ ਤਾਂ ਚਲੋ ਕੋਵਿਡ-19 ਨੇ ਕੀਤਾ, ਉਹਦੇ 'ਚ ਵੀ ਧੋਖਾ ਕਰ ਰਹੇ ਨੇ। ਜੇ 100 ਬੰਦਿਆਂ ਦੇ ਇਕੱਠ ਦੇ ਲਈ ਥਾਂ ਹੈ, ਵਿੱਚ ਪਰਦਾ ਲਵਾਇਆ ਹੁੰਦਾ, 100 ਦੂਜੇ ਪਾਸੇ ਬਿਠਾਏ ਹੁੰਦੇ ਨੇ, ਬਾਹਰ ਜਿਹੜਾ ਉਹ ਕਾਬੂ ਕੀਤਾ ਹੁੰਦਾ। ਸੋ ਮਤਲਬ ਜੋ ਕੁਛ ਵੀ ਸਾਡਾ ਬਹੁਤ ਸਾਰਾ ਨੈਗੇਟਿਵ ਹੈ, ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹੈ। ਸਾਡੇ ਲਈ ਬੱਚੀਆਂ ਇਹ ਫਖਰ ਦੀ ਗੱਲ ਹੋਣ, ਉਹਨਾਂ ਨੂੰ ਅਸੀਂ ਬੈਸਟ ਐਜੂਕੇਸ਼ਨ ਦਈਏ। ਔਰ ਜਿਸ ਘਰ ਦੇ ਵਿੱਚ ਬੱਚੀ ਹੈ ਉਸ ਨੂੰ ਉਸ ਤੋਂ ਵੱਧ ਕੇ ਬਰਕਤ ਕਿੱਥੇ ਹੋ ਸਕਦੀ ਹੈ। ਉਹ ਤੁਹਾਨੂੰ ਸਹਿਜ ਸਿਖਾਉਂਦੀ ਹੈ, ਉਹ ਤੁਹਾਨੂੰ ਸੋਝ ਸਿਖਾਉਂਦੀ ਹੈ, ਉਹ ਤੁਹਾਨੂੰ ਜਿਹੜੇ ਫਾਈਨ ਆਰਟਸ ਦੀ ਗੱਲ ਹੈ, ਕੁਝ ਚੀਜ਼ਾਂ ਕੁਦਰਤ ਨੇ ਔਰਤ 'ਚ ਰੱਖੀਆਂ ਹੋਈਆਂ, ਜਿਹੜੇ ਜੇ ਉਹ ਬੱਚੀ ਦੀ ਜਨਮਦਾਤਾ ਹੈ ਤੇ ਉਹ ਕ੍ਰੀਏਟਿਵ ਵੀ ਹੈ, ਉਸ 'ਚ ਬਹੁਤ ਕੁਝ ਕ੍ਰੀਏਟਿਵਨੈਸ ਹੈ। ਅਸੀਂ ਜੇ ਸਿਰਫ ਉਹ ਖਾਣਾ ਬਣਾਉਣ ਤੱਕ ਮਹਿਦੂਦ ਰੱਖਣ ਦੀ ਗੱਲ ਹੈ, ਔਰ ਉਹ ਵੀ ਖਾਣਾ ਵੀ ਇੱਕ ਕ੍ਰੀਏਸ਼ਨ ਹੈ, ਪਰ ਔਰਤ ਦੇ ਅੰਦਰ ਇੱਕ ਦਰਦ ਵੀ ਹੈ, ਇੱਕ ਮੁਹੱਬਤ ਵੀ ਹੈ, ਇੰਤਹਾ ਹੈ ਉਸ ਦੀ ਟੋਲਰੈਂਸ ਦੀ ਜੋ ਰੱਬ ਨੇ ਰੱਖੀ। ਜਦੋਂ ਮੈਂ ਕਿਹਾ ਕਿ ਧਰਤੀ ਦੇ ਨਾਲ ਜੁੜੀ ਹੋਈ ਜਿਹੜੀ ਸਬਰ ਦੀ ਗੱਲ ਹੈ, ਕਿੰਨਾ ਕੁਛ ਔਰਤ ਬੰਦਾ ਜਿਹੜਾ ਹੈ ਠੀਕ ਹੈ, ਬੰਦਾ ਤੋਂ ਬਿਨਾਂ ਕ੍ਰੀਏਸ਼ਨ ਨਹੀਂ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬ੍ਰੈਡ ਵਿਨਰ ਵੀ ਹੈ, ਉਹਦੇ 'ਚ ਕਰੇਜ ਵੀ ਹੈ, ਉਹ ਨਵੀਆਂ ਧਰਤੀਆਂ ਉਹਨੇ ਐਕਸਪਲੋਰ ਕੀਤੀਆਂ ਨੇ, ਕਰਦਾ ਹੈ, ਉਹ ਨਵੇਂ ਥਾਂ ਲੱਭਦਾ ਹੈ। ਪਰ ਜਦੋਂ ਬਰਦਾਸ਼ਤ ਜਾਂ ਝਟਕੇ ਦੀ ਗੱਲ ਆਉਂਦੀ ਹੈ, ਬੰਦਾ ਝਟਕਾ ਨਹੀਂ ਸਹਿ ਸਕਦਾ। ਔਰਤ ਬਹੁਤ ਕੁਝ ਸਹਿ ਸਕਦੀ ਹੈ, ਫਿਰ ਵੀ ਖਿੜੇ ਮੱਥੇ। ਔਰ ਬਹੁਤ ਵਾਰ ਜਿਹੜੀਆਂ ਤੰਗ ਦਸਤੀ ਦੇ ਹਾਲਾਤਾਂ 'ਚੋਂ ਨਿਕਲਦੀਆਂ ਔਰਤਾਂ ਵੀ ਸਮਾਈਲ ਕਰ ਰਹੀਆਂ ਹੁੰਦੀਆਂ। ਅੱਜ ਮੈਂ ਕਿਸੇ ਦੀ ਕੋਟ ਪੜ੍ਹ ਰਿਹਾ ਸੀ, ਸ਼ਾਇਦ ਰੂਮੀ ਦੀ ਸੀ, ਕਿ ਇਹ ਉਹ ਸਮਾਈਲ ਹੈ ਜਿਹਨੇ ਕਿੰਨੇ ਅਥਰੂਆਂ ਦੇ ਦਰਿਆ ਤਰੇ ਨੇ। ਸਮਾਈਲ ਉਦੋਂ ਹੀ ਹੈ ਤੁਸੀਂ ਅਥਰੂ ਰੋਕਦੇ ਹੋ, ਅਥਰੂ ਤੁਹਾਡੇ ਅੰਦਰ ਨੇ, ਪਰ ਤੁਸੀਂ ਕਿਵੇਂ ਅਥਰੂਆਂ ਦੇ ਦਰਿਆ ਕ੍ਰਾਸ ਕਰਕੇ ਜਿਹੜੀ ਹੈ ਉਹ ਸਮਾਈਲ ਦਿੰਦੇ ਹੋ। ਔਰ ਇਸ ਸਾਰੇ ਨੂੰ ਜਿਹੜਾ ਅਸੀਂ ਅੱਜ ਜਦੋਂ ਇੰਟਰਨੈਸ਼ਨਲ ਵਿਮਨ ਡੇ ਦੇ ਉੱਤੇ ਯਾਦ ਕਰ ਰਹੇ ਹਾਂ, ਸੋ ਜ਼ਾਹਰ ਹੈ ਜੇ ਅਸੀਂ ਆਪਣੀ ਧਰਤੀ ਵੱਲ ਨਜ਼ਰ ਮਾਰੀਏ ਔਰ ਇਸ ਵਰੇ 'ਚ ਜੇ ਪੰਜਾਬ ਦੀਆਂ ਬਹਾਦਰ ਜਨਨੀਆਂ ਨੇ, ਬਹਾਦਰ ਮਾਤਾਵਾਂ ਭੈਣਾਂ ਨੇ ਦੁਨੀਆ 'ਚ ਆਪਣੀ ਥਾਂ ਬਣਾਈ ਹੈ। ਇਸ ਵਾਰ ਦੇ ਟਾਈਮ ਮੈਗਜ਼ੀਨ ਦੇ ਫਰੰਟ ਪੇਜ 'ਤੇ ਉਹਨਾਂ ਬੀਬੀਆਂ ਦੀ ਜਿਹੜੇ ਕਿਸਾਨ ਮੋਰਚੇ 'ਚ ਡਟੀਆਂ ਹੋਈਆਂ ਨੇ, ਜਿਨ੍ਹਾਂ ਦੇ ਕੁੱਛੜ ਬੱਚੇ ਚੁੱਕੇ ਹੋਏ ਨੇ, ਜਿਹੜੇ ਕਿਵੇਂ ਉਸ ਥਾਂ ਉੱਥੇ ਤੱਕ ਪਹੁੰਚੀਆਂ ਨੇ, ਟਰੈਕਟਰ ਚਲਾ ਕੇ ਆਈਆਂ ਨੇ। ਔਰ ਉਹ ਉਹਨਾਂ ਦੀ ਆਵਾਜ਼ ਹੈ, ਬੁਲੰਦ ਆਵਾਜ਼, ਕਿ ਆਪਣੇ ਹੱਕ ਲੈਣੇ ਨੇ। ਹੁਣ ਇਹ ਛੋਟੀ ਗੱਲ ਨਹੀਂ ਹੈ। ਮੈਂ ਸਮਝਦਾ ਵੀ ਇਸ ਜਿੱਥੇ ਅਸੀਂ ਇੱਕ ਨਵੀਂ ਜਾਗਰਤੀ ਦੀ ਗੱਲ ਦੇਖਦੇ ਹਾਂ, ਉੱਥੇ ਇਹ ਆਨਰ ਵੀ ਮਹਿਸੂਸ ਕਰਦੇ ਹਾਂ ਕਿ ਜਦੋਂ ਔਰਤ ਬਾਹਰ ਨਿਕਲ ਆਉਂਦੀ ਹੈ ਆਪਣੇ ਹੱਕ ਦੇ ਲਈ, ਉਹ ਸੱਚਮੁੱਚ ਉਸ ਸੁਸਾਇਟੀ ਦੀ ਤਬਦੀਲੀ ਦੀ ਇੱਕ ਵੱਡੀ ਨਿਸ਼ਾਨੀ ਹੁੰਦੀ ਹੈ। ਠੀਕ ਹੈ, ਵਕਤੀ ਤੌਰ 'ਤੇ ਕੁਝ ਦਬਾਇਆ ਜਾ ਸਕਦਾ ਹੈ, ਕੁਝ ਜਿਹੜਾ ਹੈ ਉਸ ਨੂੰ ਚੁੱਪ ਕਰਾਇਆ ਜਾ ਸਕਦਾ ਹੈ। ਔਰ ਇਹੀ ਗੱਲ ਜੇ ਅਸੀਂ CAA ਦੇ ਖਿਲਾਫ ਪ੍ਰੋਟੈਸਟ ਦੇਖੀਏ ਸ਼ਾਹੀਨ ਬਾਗ ਔਰ ਦੂਸਰੀਆਂ ਥਾਵਾਂ 'ਤੇ, ਉਹੀ ਜਿਹੜੀ ਹੈ ਸ਼ਾਹੀਨ ਬਾਗ ਦੀ ਦਾਦੀ, ਉਹੀ ਬੱਚੀਆਂ, ਉਹੀ ਔਰਤਾਂ, ਉਹੀ ਮਾਤਾਵਾਂ ਜਿਹੜੀਆਂ ਆਪਣੇ ਪੁੱਤਰਾਂ ਧੀਆਂ ਨੂੰ, ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਜਿਹੜਾ ਉਹ ਲੈ ਕੇ ਬਾਹਰ ਨਿਕਲੀਆਂ। ਸੋ ਇਹ ਉਸ ਸਮਾਜ ਬੇਸ਼ੱਕ ਇੱਕ ਰਿਪਰੈਸ਼ਨ, ਇੱਕ ਬ੍ਰਾਹਮਣਵਾਦ ਦਾ ਇੰਪੈਕਟ ਜਿਹਨੇ ਕਿ ਔਰਤ ਨੂੰ ਸ਼ੂਦਰ ਦੇ ਲੈਵਲ ਤੇ ਰੱਖਿਆ ਹੋਇਆ ਹੈ। ਹਮੇਸ਼ਾ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ। ਅੱਜ ਵੀ ਇੱਕ ਮੈਂ ਕਿਸੇ ਦਾ ਕਮੈਂਟ ਸੁਣ ਰਿਹਾ ਸੀ, ਕਹਿਣ ਲੱਗਿਆ ਕਿ ਭਾਈ ਇਹ ਜੋ ਮਰਜ਼ੀ ਕਹੀ ਜਾਣ ਵੀ 29 ਸੂਬੇ ਨੇ, ਕਿੰਨੀਆਂ ਯੂਨੀਅਨ ਟੈਰੀਟਰੀਜ਼ ਨੇ, ਇੱਕ ਕੱਲੀ ਮਮਤਾ ਬੈਨਰਜੀ ਚੀਫ ਮਿਨਿਸਟਰ ਹੈ ਇੱਕ ਸੂਬੇ ਦੀ ਬਸ। ਔਰ ਉਹਨੂੰ ਵੀ ਉਹਨੇ ਕਿਹਾ ਜੀ ਕਿੰਨਿਆਂ ਨੇ ਉਹਨੂੰ ਵਿਸ਼ੇਸ ਕੀਤੀਆਂ, ਔਰ ਉਹ ਕਹਿੰਦਾ ਵੀ ਕੱਲੀ ਪੈਰਾਂ 'ਚ ਹਵਾਈ ਜੁੱਤੀ ਪਾਈ ਹੋਈ ਹੈ। ਉਹਨੇ ਸਾਰੇ ਮੋਦੀ, ਸਾਰੇ BJP ਨੂੰ ਚੈਲੰਜ ਕੀਤਾ ਹੈ, ਔਰ ਉਹ ਕੱਲੀ ਸ਼ੇਰਨੀ ਵਾਂਗ ਲੜ ਰਹੀ ਹੈ। ਸੋ ਇਹ ਵੀ ਔਰਤ ਦੇ ਹਿੱਸੇ ਹੀ ਆਇਆ ਕਿ ਵੀ ਬਹੁਤ ਵਾਰ ਔਡਸ ਦੇ ਸਾਹਮਣੇ ਵੀ ਜੇ ਔਰਤ ਅੜਦੀ ਹੈ
ਤੇ ਉਸ ਦੇ ਵਿੱਚ ਫਿਰ ਬਹੁਤ ਜ਼ਿਆਦਾ ਜਿਹੜੀ ਹੈ ਉਹਨੂੰ ਰੈਜ਼ਿਸਟ ਕਰਨ ਦੀ ਤਾਕਤ ਹੁੰਦੀ ਹੈ। ਸੋ ਅੱਜ ਦੇ ਦਿਨ ਅਸੀਂ ਦੁਨੀਆ ਭਰ 'ਚ ਆਪਣੀਆਂ ਮਾਤਾਵਾਂ ਦੇ ਲਈ, ਆਪਣੀਆਂ ਭੈਣਾਂ ਬੱਚੀਆਂ ਲਈ ਵੀ, ਉਹਨਾਂ ਕਾਰਖਾਨਿਆਂ 'ਚ ਕੰਮ ਕਰਨ ਵਾਲੀਆਂ ਬੀਬੀਆਂ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਦੁਨੀਆ ਭਰ ਦੇ ਵਿੱਚ ਕਿਤੇ ਫੂਡ ਪੈਕਿੰਗ ਹੈ, ਕਿਤੇ ਹੋਰ ਹੈ, ਕਿਹੜਾ ਐਸਾ ਸ਼ੋਭਾ ਹੈ ਜਿਹਦੇ 'ਚ ਔਰਤ ਦਾ ਯੋਗਦਾਨ ਨਹੀਂ ਹੈ। ਔਰ ਉਹ ਸਾਰੇ ਵੀ ਜਿਨ੍ਹਾਂ ਨੂੰ ਜਿਹੜਾ ਉਹ ਇਹ ਮਨੁੱਖ ਜਿਹੜੀ ਨਸਲ ਹੈ ਇਹ ਜ਼ੁਲਮ ਦਾ ਸ਼ਿਕਾਰ ਬਣਾਉਂਦੀ ਹੈ, ਕਿਤੇ ਜਬਰ ਜਨਾਹ ਹੈ, ਕਿਤੇ ਧੱਕਾ ਹੈ, ਕਿਤੇ ਇੱਕ ਵਰਸਟ ਟਾਈਪ ਦੀ ਸਲੇਵਰੀ ਹੈ। ਔਰ ਅੱਜ ਹੀ ਜਦੋਂ ਈਵਨ ਦਿੱਲੀ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੀਆਂ ਜਿਹੜੀਆਂ ਸਟੂਡੈਂਟਸ ਜਿਹੜੀਆਂ ਉਹ ਮਿਲ ਕੇ ਵੂਮੈਨ ਡੇ ਸੈਲੀਬ੍ਰੇਟ ਕਰਨ ਦੇ ਲਈ ਉਹਨਾਂ ਨੇ ਖਾਸ ਤੌਰ 'ਤੇ ਨਵਦੀਪ ਕੌਰ, ਇੱਕ ਦਲਿਤ ਬੱਚੀ 22-23 ਸਾਲਾਂ ਦੀ, ਜਿਹਨੇ ਸਿਸਟਮ ਨੂੰ ਚੈਲੰਜ ਕੀਤਾ, ਜਿਹਨੂੰ ਮਾਰਿਆ ਕੁੱਟਿਆ ਗਿਆ, ਜੇਲ੍ਹ 'ਚ ਰੱਖਿਆ ਗਿਆ, ਉਹਦੀ ਜ਼ਮਾਨਤ ਹੋਈ, ਉਹ ਬਾਹਰ ਆਈ ਔਰ ਗੱਜ ਰਹੀ ਹੈ। ਔਰ ਉਹਨੂੰ ਆਨਰ ਕੀਤਾ ਹੋਇਆ ਸੀ। ਕਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜੀ ਇਹਨਾਂ ਦੀ RSS ਦਾ ਸਟੂਡੈਂਟ ਵਿੰਗ ਹੈ, ਉਹਨਾਂ ਦੇ ਗੁੰਡੇ ਉੱਥੇ ਪਹੁੰਚੇ, ਉਹਨਾਂ ਨੇ ਕਿਵੇਂ ਡਿਸਆਨਰ ਕੀਤਾ ਉੱਥੇ ਸਾਰੇ ਉਸ ਫੰਕਸ਼ਨ ਨੂੰ ਡਿਸਟਰਬ ਕੀਤਾ, ਉਹਦੀ ਨਵਦੀਪ ਕੌਰ ਦੀ ਖਿੱਚ ਤੂ ਕੀਤੀ। ਜਿਹੜੇ ਕਿਸਾਨ ਮੋਰਚੇ ਦਾ ਵਕੀਲ ਉਸ ਦਾ ਜਿਹੜਾ ਅੱਖ ਸੁੱਜੀ ਹੋਈ ਹੈ, ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਰਗੇਨਾਈਜ਼ ਕਰ ਰਹੀ ਸੀ, ਉਹਨਾਂ ਦੇ ਜਿਹੜੇ ਨੇ ਕੱਪੜੇ ਫਾੜਨ ਦੀ ਕੋਸ਼ਿਸ਼ ਕੀਤੀ। ਸੋ ਮਤਲਬ ਇਸ ਗੁੰਡਾਗਰਦੀ ਦੇ ਸਾਹਮਣੇ ਜੋ ਅੱਜ RSS ਔਰ ਇਹ ਸਾਰੇ ਕਰ ਰਹੇ ਨੇ, ਇਹ ਸੌਖਾ ਨਹੀਂ ਹੈ ਇਸ ਚੈਲੰਜ ਨੂੰ। ਔਰ ਤੁਸੀਂ ਦੇਖੋ ਜਿੱਥੇ ਸਭ ਤੋਂ ਵੱਡਾ ਸੂਬਾ 20 ਕਰੋੜ ਦਾ 200 ਮਿਲੀਅਨ ਦਾ UP, ਕਿੰਨੇ ਰੇਪ ਕੇਸਿਸ ਸਾਰੇ ਪੀਰੀਅਡ 'ਚ ਹੋਏ ਨੇ। ਗਰੀਬ, ਦਲਿਤ, ਕਾਰਖਾਨਿਆਂ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੀਆਂ ਬੱਚੀਆਂ, ਉਹਨਾਂ ਨੂੰ ਇਹ ਜਿਹੜੇ ਉੱਚੀ, ਔਰ ਕਿਵੇਂ ਉਹਨਾਂ ਦੇ ਕੇਸ ਵੀ ਦਬਾ ਦਿੱਤੇ ਜਾਂਦੇ ਨੇ, ਉਹਨਾਂ ਦੇ ਨਾਲ ਕਿਵੇਂ ਜ਼ੁਲਮ ਹੁੰਦਾ। ਫਿਰ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰੀਏ ਕਿ ਜਿਵੇਂ ਜੇ ਕਸ਼ਮੀਰ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਆਏ, ਕਿਵੇਂ ਉੱਥੇ 1 ਮਿਲੀਅਨ ਫੌਜ ਰੱਖ ਕੇ ਉਸ ਤੋਂ ਕੀ ਨਹੀਂ ਕਰਵਾਇਆ ਜਾ ਰਿਹਾ, ਉਸ ਥਾਂ ਦੇ ਉੱਤੇ ਉਹ ਕੀ ਨਹੀਂ ਕਰਦੀ ਹੈ ਫੌਜ, ਔਰ ਕਿਵੇਂ ਜਿਹੜੀਆਂ ਉਸ ਧਰਤੀ ਦੀਆਂ ਬੱਚੀਆਂ ਨੇ ਉਹਨਾਂ ਨੂੰ ਵੀ ਝੂਠੇ ਕੇਸਾਂ 'ਚ UAPA ਦੇ ਥੱਲੇ ਔਰ ਦੂਸਰਾ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ। ਕਿੰਨੇ ਜਬਰ ਜਨਾਹ ਹੋਏ ਨੇ, ਕਿੰਨੇ ਜ਼ੁਲਮ ਹੋਏ ਨੇ। ਔਰ ਕਿਉਂਕਿ ਇਹ ਅਸੀਂ ਆਪਣੇ ਖਿੱਤੇ ਦੀ ਗੱਲ ਕਰ ਰਹੇ, ਦੁਨੀਆ ਭਰ ਦੇ ਵਿੱਚ ਜੇ ਇਸਲਾਮਿਕ ਸਟੇਟ ਵਾਲੇ ਗੁੰਡਿਆਂ ਨੇ ਇਰਾਕ ਔਰ ਦੂਸਰੀਆਂ ਥਾਵਾਂ 'ਤੇ ਯਜ਼ਦੀ ਵਿਮਨ, ਈਸਾਈ ਔਰਤਾਂ, ਆਮ ਔਰਤਾਂ, ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਢਾਏ, ਕਿਵੇਂ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਦੀ ਨਿਲਾਮੀ ਕੀਤੀ ਗਈ, ਇਹੀ ਹਾਲ ਅਸੀਂ ਦੂਸਰੀਆਂ ਥਾਵਾਂ 'ਤੇ ਦੇਖ ਰਹੇ ਹਾਂ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਹਰ ਚੜ੍ਹਦਾ ਸੂਰਜ ਇਸ ਗੱਲ ਦੀ ਜਿਹੜਾ ਹੋਪ ਲੈ ਕੇ ਆਉਂਦਾ ਹੈ ਕਿ ਤੁਹਾਡੇ ਲਈ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਗੱਲ ਹੈ। ਸੋ ਇਹਦੇ ਬਾਵਜੂਦ ਇਨਸਾਨੀ ਸੁਸਾਇਟੀ, ਇਨਸਾਨੀ ਸਮਾਜ, ਇਨਸਾਨੀ ਮਾਸ਼ਰੇ ਨੇ ਇਸ ਕੀਮਤੀ ਦੌਲਤ ਨੈਕਸਟ ਟੂ ਗॉड, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਉਸ ਦੇ ਨਾਲ ਧਿੰਗੋ ਜ਼ੋਰੀ ਵੀ ਕੀਤੀ ਹੈ, ਧੱਕਾ ਵੀ ਕੀਤਾ ਹੈ, ਜ਼ੁਲਮ ਵੀ ਕੀਤਾ। ਪਰ ਇਹਦੇ ਬਾਵਜੂਦ ਜਦੋਂ ਅਸੀਂ ਕ੍ਰੀਏਸ਼ਨ ਦੇਖਦੇ ਹਾਂ, ਜਿਵੇਂ ਟੈਗੋਰ ਨੇ ਕਿਹਾ ਕਿ ਹਰ ਜੰਮਣ ਵਾਲਾ ਬੱਚਾ ਬੱਚੀ ਇਹ ਆਸ ਦਿੰਦਾ ਕਿ ਰੱਬ ਬੰਦੇ ਤੋਂ ਨਿਰਾਸ਼ ਨਹੀਂ। ਐਵਰੀ ਚਾਈਲਡ ਕਮਸ ਵਿਦ ਅ ਮੈਸੇਜ that God is not disappointed with man। ਸੋ ਇਹਦੇ ਨਾਲ ਅਸੀਂ ਆਪਣੇ ਸਾਰੇ ਔਰਤ ਵਰਗ ਨੂੰ ਜਿਹੜਾ ਹੈ ਉਹ ਸਲਾਮ ਪੇਸ਼ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।